ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਐਨਪੀਆਰ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਆ, ਉਹ ਕਹਿ ਤਾਂ ਇਹ ਰਹੀ ਆ ਵੀ ਅਸੀਂ ਟਰੱਕਿੰਗ ਨੂੰ ਸੇਫਰ ਬਣਾ ਰਹੇ ਆ। ਪਰ ਬਹੁਤ ਸਾਰੇ ਲੋਕ ਇਸ ਨੂੰ ਇੱਕ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਰੇਡ ਵਜੋਂ ਜਿਹੜੇ ਆ ਤੱਕ ਰਹੇ ਹੈਗੇ ਆ। ਸੋ ਇਹਦੇ ਵਿੱਚ ਮੋਸਟਲੀ ਉਹਨਾਂ ਨੇ ਜਿਹੜੇ ਪੰਜਾਬੀ ਟਰੱਕਰਸ ਆ ਉਹਨਾਂ ਦੀ ਸਟੋਰੀ ਰਨ ਕੀਤੀ ਆ, ਖਾਸ ਕਰਕੇ ਹਰਜਿੰਦਰ ਸਿੰਘ ਨੂੰ ਲੈ ਕੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਹਰਜਿੰਦਰ ਸਿੰਘ ਇਲੀਗਲ ਸੀਗਾ। ਕੈਲੀਫੋਰਨੀਆ ਦੇ ਗਵਰਨਰ ਨੇ ਜਿਹੜਾ ਉਹਨਾਂ ਨੂੰ ਲਾਇਸੈਂਸ ਦਿੱਤਾ, ਉਹ ਵੈਲਿਡ ਨਹੀਂ ਸੀ, ਜਦ ਕਿ ਸਾਰਿਆਂ ਨੂੰ ਪਤਾ ਵੀ ਹਰਜਿੰਦਰ ਸਿੰਘ ਦੇ ਕੋਲ ਵਰਕ ਪਰਮਿਟ ਸੀ, ਵੈਲਿਡ ਵਰਕ ਪਰਮਿਟ ਸੀ, ਵੈਲਿਡ ਉਹਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਸੀ। ਤੇ ਹਜੇ ਉਹਨਾਂ ਨੇ ਜਿਹੜਾ ਆ ਗਿਲਟੀ ਪਲੀਆ ਨਹੀਂ ਕੀਤਾ ਜਿਹੜੇ 3 ਕਾਊਂਟ ਆਫ ਵਹੀਕਲ ਹੋਮੋਸਾਈਡ ਤੇ ਹੈਗੇ ਆ। ਤੇ ਟਰਾਂਸਪੋਰਟੇਸ਼ਨ ਸੈਕਟਰੀ ਜਿਹੜਾ ਸ਼ਾਨ ਡਫੀ ਆ, ਉਹਨਾਂ ਨੇ ਇਮੀਡੀਏਟਲੀ ਜਿਹੜਾ ਰੂਲ ਬਣਾ ਦਿੱਤਾ ਵੀ ਦੇਖੋ ਜੀ, ਇਹ ਜਿਹੜੀ ਪ੍ਰੋਸੈਸ ਆ 100% ਬ੍ਰੋਕਨ ਹੈਗੀ ਆ। ਕੈਲੀਫੋਰਨੀਆ ਨੇ ਜਿਹੜੇ ਝੂਠੇ ਲਾਇਸੈਂਸ ਬਿਨਾਂ ਗਲਤੀ ਦੇ ਨਾਲ ਇਸ਼ੂ ਕੀਤੇ ਹੈਗੇ ਆ। ਕੈਲੀਫੋਰਨੀਆ ਦੇ ਮਨੀ ਨੂੰ ਵੀ ਜਿਹੜਾ ਰੋਕ ਲਿਆ ਗਿਆ, ਬਿਲੀਅਨਸ ਆਫ ਡਾਲਰ। ਇਹਦੇ ਵਿੱਚ ਉਹਨਾਂ ਨੇ ਇੱਕ ਆਪਣੇ ਪੰਜਾਬੀ ਨੌਜਵਾਨ ਪਵਨ ਸਿੰਘ ਉਹਨਾਂ ਦੀ ਇੰਟਰਵਿਊ ਲਾਈ ਆ ਐਨਪੀਆਰ ਵਾਲਿਆਂ ਨੇ, ਜੋ ਟਰੱਕਿੰਗ ਕੰਪਨੀ ਓਨ ਕਰਦਾ ਨਾਰਦਰਨ ਵਰਜੀਨੀਆ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ, ਪਰ ਟਰੱਕਿੰਗ 'ਚ ਬਹੁਤ ਐਕਸੀਡੈਂਟ ਹੁੰਦੇ ਆ। ਵੀ ਸਾਨੂੰ ਜਿਹੜੇ ਸਕੂਲ ਆ ਉਹਨਾਂ ਦੇ ਪਿੱਛੇ ਜਾਣਾ ਚਾਹੀਦਾ ਹੈਗਾ, ਜਿਹੜੀ ਟ੍ਰੇਨਿੰਗ ਕਹਿੰਦੇ ਭਈ ਤੁਸੀਂ ਇੱਕ ਕਮਿਊਨਿਟੀ ਨੂੰ ਨਹੀਂ 2 ਐਕਸੀਡੈਂਟ ਕਰਕੇ ਜਿਹੜਾ ਆ ਪੁੱਲ ਕਰਕੇ ਜਿਹੜਾ ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਬਦਨਾਮ ਕਰ ਸਕਦੇ ਹੋ। ਜਿਸ ਤਰ੍ਹਾਂ ਆਪਾਂ ਪਿਛਲੇ ਸਮੇਂ 'ਚ ਵੀ ਕਹਿੰਦੇ ਰਹੇ ਆ ਵੀ ਹਰ ਸਾਲ 15,000 ਟਰੱਕਰਸ ਦੇ ਐਕਸੀਡੈਂਟ ਹੁੰਦੇ ਹੈਗੇ ਆ। ਸੋ ਉਹ ਇਹ ਕਹਿੰਦੇ ਮੈਟਰ ਨਹੀਂ ਕਰਦਾ ਵੀ ਤੁਸੀਂ ਜਿਹੜੇ ਫੋਰਨ ਬੋਰਨ ਡਰਾਈਵਰ ਆ ਜਾਂ ਜਿਹੜੇ ਇੱਥੇ ਦੇ ਬੋਰਨ ਡਰਾਈਵਰ ਹੈਗੇ ਆ, ਉਹਨਾਂ ਦੇ ਐਕਸੀਡੈਂਟ ਜ਼ਿਆਦੇ ਹੁੰਦੇ ਆ, ਇੱਥੇ ਵਾਲਿਆਂ ਦੇ ਘੱਟ ਹੁੰਦੇ ਆ। ਕਹਿੰਦੇ ਵੀ ਟ੍ਰੇਨਿੰਗ ਤੇ ਇਹ ਸਾਰਾ ਜਿਹੜਾ ਡਿਪੈਂਡ ਕਰਦਾ ਹੈਗਾ। ਪ੍ਰੋਬਲਮ ਕੀ ਆ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਆ ਆਪਣੇ ਉਹ ਨਾਰਥਰਨ ਇੰਡੀਆ ਤੋਂ ਆਉਂਦੇ ਆ ਤੇ ਸਿੱਖਾਂ ਦੀ ਕਹਿੰਦੇ ਭਈ ਨਾਰਥ ਅਮਰੀਕਨ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਪ੍ਰੈਜੈਂਸ ਹੈਗੀ ਆ। ਸੋ ਅਸੀਂ ਈਜ਼ੀਲੀ ਰਿਕੋਗਨਾਈਜ਼ ਇਸ ਕਰਕੇ ਹੋ ਜਾਂਦੇ ਆ ਕਿਉਂਕਿ ਅਸੀਂ ਦਸਤਾਰਾਂ ਸਜਾਈਆਂ ਆ ਤੇ ਸਾਡੇ ਦਾੜ੍ਹੀਆਂ ਹੈਗੀਆਂ ਆ। ਤੇ ਲੋਕਾਂ ਨੂੰ ਲੱਗਦਾ ਵੀ ਇਹ ਜਿਹੜੀ ਟਰੱਕਿੰਗ ਇੰਡਸਟਰੀ ਆ ਵੀ ਸ਼ਾਇਦ ਟੋਟਲੀ ਪੰਜਾਬੀਆਂ ਨੇ ਜਿਹੜੀ ਕੰਟਰੋਲ ਕਰ ਲਈ ਹੈਗੀ ਆ। ਕੈਸੈਂਡਰਾ ਜ਼ਿਮਰ ਬੋਂਗ ਇੱਕ ਇਮੀਗ੍ਰੇਸ਼ਨ ਪਾਲਿਸੀ ਦੇ ਐਨਾਲਿਸਟ ਹੈਗੇ ਆ, ਨਿਸਕਾਨਿਨ ਸੈਂਟਰ ਦੇ। ਉਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਮੈਂ ਤਾਂ ਇਸ ਨੂੰ ਇਮੀਗ੍ਰੇਸ਼ਨ ਰੇਡ ਸਮਝ ਰਿਹਾ ਬਾਈ ਅਨਦਰ ਨੇਮ। ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਕਹਿੰਦੇ ਵੀ ਐਮਰਜੈਂਸੀ ਰੂਲ ਬਣਾਇਆ ਗਿਆ ਆ, ਉਹਦੇ ਮੁਤਾਬਕ ਤਾਂ 2 ਲੱਖ ਦੇ ਕਰੀਬ ਜਿਹੜੇ ਇਮੀਗ੍ਰੈਂਟ ਟਰੱਕਰਸ ਆ ਉਹਨਾਂ ਦੇ ਉੱਤੇ ਅਸਰ ਪਊਗਾ। ਫੈਡਰਲ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਉਹਨਾਂ ਸਟੇਟਾਂ ਨੂੰ ਜਿਹੜੀ ਪਨਿਸ਼ ਕਰ ਰਹੀ ਹੈਗੀ ਆ ਜਿੱਥੇ ਇਹ ਲਾਇਸੈਂਸ ਇਸ਼ੂ ਕੀਤੇ ਗਏ ਆ। ਕੈਲੀਫੋਰਨੀਆ ਨੇ ਆਲਰੇਡੀ 17,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਰੀਵੋਕ ਵੀ ਕਰ ਲਏ ਹੈਗੇ ਆ। ਹਾਲਾਂਕਿ ਉਹਦਾ ਜਿਹੜਾ ਕੇਸ ਵੀ ਜਿਹੜਾ ਫਾਈਲ ਕਰ ਦਿੱਤਾ ਗਿਆ। ਡੀਓਟੀ ਨੇ $75 ਮਿਲੀਅਨ ਫੈਡਰਲ ਫੰਡਿੰਗ ਪੈਂਸਿਲਵੇਨੀਆ ਦੀ ਵੀ ਰੋਕ ਲਈ ਆ, ਪਹਿਲਾਂ ਕੈਲੀਫੋਰਨੀਆ ਦੀ ਰੋਕੀ ਸੀ। ਸੋ ਜ਼ਿਮਰ ਬੋਂਗ ਇਹ ਕਹਿੰਦੇ ਆ ਵੀ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਪਬਲਿਕ ਸੇਫਟੀ ਦਾ ਬੈਨੀਫਿਟ ਆ। ਈਵਨ ਕਹਿੰਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਜਿਹੜੀ ਖੁਦ ਦੀ ਆਡਿਟ ਆ ਸੇਫਟੀ ਡਾਟਾ 'ਚ, ਉਹਦੇ 'ਚ ਕੋਈ ਐਵੀਡੈਂਸ ਨਹੀਂ ਪਾਇਆ ਗਿਆ ਵੀ ਟਰੱਕਰ ਜਿਹੜਾ ਆ ਉਹ ਕਿਹੜੇ ਮੁਲਕ ਦਾ ਹੈਗਾ ਆ, ਕਿੱਥੇ ਦਾ ਉਹਦਾ ਓਰੀਜਨ ਹੈਗਾ ਤੇ ਉਹਦਾ ਕਿੱਦਾਂ ਦਾ ਜਿਹੜਾ ਡਰਾਈਵਿੰਗ ਰੈਕੋਰਡ ਆ ਤੇ ਕਿੱਦਾਂ ਉਹਦਾ ਜਿਹੜਾ ਅਸਰ ਪੈ ਰਿਹਾ ਹੈਗਾ। ਕਹਿੰਦਾ ਜਦ ਇਹਨਾਂ ਕੋਲ ਡਾਟਾ ਹੀ ਨਹੀਂ ਹੈ, ਇਹ ਤਾਂ ਫਿਰ ਤੁਸੀਂ ਬਿਨਾਂ ਕਿਸੇ ਗੱਲ ਤੋਂ ਜਿਹੜਾ ਬਦਨਾਮ ਕਰ ਰਹੇ ਹੈਗੇ ਆ। ਉਹ ਕਹਿੰਦੇ ਵੀ ਜਦੋਂ ਮੈਂ ਨਵੇਂ ਰੂਲ ਦੇ ਉੱਤੇ ਦੇਖਦਾ ਹੈਗਾ, ਜਿਸ ਹਿਸਾਬ ਦੇ ਨਾਲ ਇਹ ਲਿਖਿਆ ਗਿਆ, ਇਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਉਹਨਾਂ ਦੀ ਕਲੀਅਰ ਇੰਟੈਂਸ਼ਨ ਆ ਫੈਡਰਲ ਗਵਰਨਮੈਂਟ ਦੀ ਵੀ ਜਿਹੜੇ ਇਮੀਗ੍ਰੈਂਟ ਡਰਾਈਵਰਸ ਆ ਉਹਨਾਂ ਨੂੰ ਕੰਮ ਤੋਂ ਬਾਹਰ ਕੱਢਿਆ ਜਾਏ। ਜ਼ਿਮਰ ਵੋਂਗ ਜੋ ਆ ਉਹ ਦੱਸ ਰਹੇ ਹੈਗੇ ਆ। ਹੁਣ ਕੁਛ ਪੈਨਲ ਆਫ ਜੱਜਸ ਜਿਹੜੇ ਹੈਗੇ ਡੀਸੀ ਸਰਕਟ ਕੋਰਟ ਆਫ ਅਪੀਲ ਦੇ, ਉਹਨਾਂ ਦਾ ਵੀ ਜਿਹੜਾ ਕਹਿੰਦੇ ਵੀ ਆਪਣਾ ਓਨ ਕੰਸਰਨ ਹੈਗਾ ਅਬਾਊਟ ਐਮਰਜੈਂਸੀ ਰੂਲ ਬਲੋਕਿੰਗ ਇਟ ਟੈਂਪਰੇਰਲੀ ਵਾਈਲ ਦਾ ਕੋਰਟ ਵੇਜ਼ ਏ ਲੀਗਲ ਚੈਲੰਜ। ਪਰ ਟਰੰਪ ਐਡਮਿਨਿਸਟ੍ਰੇਸ਼ਨ ਇਸ ਰੂਲ ਨੂੰ ਪਰਮਾਨੈਂਟ ਬਣਾਉਣਾ ਚਾਹੁੰਦਾ ਹੈਗਾ। ਸੋ ਐਨਪੀਆਰ ਨੇ ਇਹ ਕਾਫੀ ਵੱਡੀ ਰਿਪੋਰਟ ਛਾਪੀ ਹੈਗੀ ਆ। ਸੋ ਜੇ ਕਿਸੇ ਨੇ ਪੜ੍ਹਨੀ ਹੋਈ ਇਹਦਾ ਹੈਡਿੰਗ ਮੈਂ ਦੱਸ ਦਿੰਦਾ ਅੱਜ ਦਾ ਹੀ ਆ। ਦ ਡੀਓਟੀ ਸੇਜ਼ it wants to make the trucking safer, what some see an immigration raid. ਜੀ, ਬਿਲਕੁਲ। ਸੋ ਕਲੀਅਰਲੀ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਦੱਸਿਆ ਵੀ ਪਿੱਛੇ ਇਸ ਦੇ ਕੀ ਜਿਹੜਾ ਉਹ ਚੱਲ ਰਿਹਾ ਹੋ ਸਕਦਾ ਹੈ।